ਚਲੋ ਮੈਂ ਅਪੀਲ ਕਰ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਇੱਧਰ ਆ ਜਾ, ਵਾਹਿਗੁਰੂ ਜੀ ਕੀ ਫਤਿਹ। ਅਗੇਨ ਗੱਲ ਕੀਤੀ ਸੀ ਕਿਉਂਕਿ ਬਹੁਤ ਲੋਕ ਨਾ ਪੰਜਾਬ 'ਚ ਬੈਠੇ ਜਾਂ ਅਮਰੀਕਾ 'ਚ ਬੈਠੇ ਮੈਨੂੰ ਵੀ ਪੁੱਛਦੇ ਆ ਕਿ ਤੁਸੀਂ ਕਿਉਂ ਕਰ ਰਹੇ ਹੋ ਨਾ, ਕਿ ਆਪਾਂ ਕਿਉਂ ਇਹ ਕਰੀਏ। ਔਰ ਮੈਂ ਕੱਲ ਦੀ ਐਗਜ਼ਾਮਪਲ ਦੇਣ ਲੱਗਾ ਇੰਡੀਆਨਾ ਦੇ ਗੁਰਦੁਆਰੇ ਦੀ, ਕਿ ਕਿਸੇ ਦੀ ਪਗੜੀ ਲਾਈ ਗਈ। ਹੁਣ ਉੱਥੇ ਗੋਰੇ ਵੀ ਕਹਿ ਸਕਦੇ ਆ ਕਿ ਅਸੀਂ ਕਿਉਂ ਕਰੀਏ। ਗੱਲ ਇਹ ਆਉਂਦੀ ਜਦੋਂ ਆਪਾਂ ਇੱਕ ਦੂਜੇ ਦੇ ਮਸਲੇ ਸਮਝਣ ਲੈਣੇ ਸ਼ੁਰੂ ਕਰਤੇ, ਮਸਲਿਆਂ ਦੇ ਹੱਲ ਹੀ ਉਦੋਂ ਹੋਣੇ ਆ। ਜੇ ਪੰਜਾਬੀ ਪੰਜਾਬੀਆਂ ਲਈ ਬੋਲੇ ਜਾਂ ਇੰਡੀਅਨ ਇੰਡੀਆ ਲਈ ਬੋਲੇ ਤਾਂ ਆਪਾਂ ਬਹੁਤ ਪਿੱਛੇ ਚੱਲ ਜਾਵਾਂਗੇ। ਸੋ ਇਸ ਲਈ ਹਰ ਇੱਕ ਦਾ ਬਣਦਾ ਕਿ ਆਪਾਂ ਕੀ ਯੋਗਦਾਨ ਪਾ ਸਕਦੇ ਹਾਂ। ਸੋ ਮੈਂ ਇੱਥੇ ਜਰਮਨੀ 'ਚ ਆਇਆ ਔਰ ਮੈਂ ਸੱਚੀ ਮੈਨੂੰ ਪਤਾ ਹੀ ਨਹੀਂ ਸੀ। ਮੈਨੂੰ ਪਹਿਲਾਂ ਤਾਂ ਮੈਂ ਸਰਦਾਰ ਚਾਹ ਸਾਹਿਬ ਜੀ ਨੂੰ, ਰੰਧਾਵਾ ਜੀ ਨੂੰ ਮੈਂ ਧੰਨਵਾਦ ਕਰਦਾ ਜਿਹੜੇ ਮੈਨੂੰ ਇੱਥੋਂ ਤੱਕ ਲੈ ਕੇ ਆਏ। ਔਰ ਅਸੀਂ ਇੱਥੇ ਮੱਥਾ ਟੇਕਣ ਆਏ ਕਿ ਇੰਨੀ ਵੱਡੀ ਬਾਈ ਉਹਨਾਂ ਨੇ ਦੱਸਿਆ ਕਿ ਇੱਥੇ ਦੇ ਨੌਜਵਾਨ ਜਾਂ ਇੱਥੋਂ ਜਿਹੜੀ ਸੰਗਤ ਆ ਉਹ ਇੰਨੀ ਸੇਵਾ ਕਰ ਰਹੀ ਹੈ। ਕਮਰਾ ਭਰਿਆ ਪਿਆ, ਤੁਸੀਂ ਸਮਾਨ ਦੇ ਲਿਆ ਕਿ ਤੁਸੀਂ ਅੱਗੇ ਸੇਵਾ ਕਰਨ ਲਈ ਭਰਿਆ ਪਿਆ। ਸੋ ਇਹਦਾ ਕ੍ਰੈਡਿਟ ਤੁਹਾਡੇ ਬਰਲਿਨ ਦੀ ਜਿਹੜੀ ਸੰਗਤ ਉਹਨੂੰ ਜਾਂਦਾ, ਗੁਰਦੁਆਰਾ ਸਾਹਿਬ ਦੀ ਜਿਹੜੀ ਇੰਨੀ ਸੰਗਤ ਆ ਜਾਂ ਜਿਹੜੀ ਇੱਥੇ ਦੀ ਕਮੇਟੀ ਆ ਉਹਨਾਂ ਨੂੰ ਜਾਂਦਾ ਕਿ ਤੁਸੀਂ ਇੰਨੀ ਹਾਰਡ ਵਰਕ ਕਰਨਾ ਵੀ ਸ਼ੁਰੂ ਕਰਤਾ ਅਨਐਕਸਪੈਕਟਡਲੀ। ਫਿਰ ਇੱਥੇ ਤੁਹਾਨੂੰ ਬੱਚਿਆਂ ਨੂੰ ਪਾਇਆ ਜਿਹੜੇ ਇੱਥੇ ਸਟੇ ਕਰ ਰਹੇ ਆ। ਸੋ ਉਹਦੀਆਂ ਜਿਹੜੀਆਂ ਅਪੀਲਾਂ ਵਾ, ਕਿਉਂਕਿ ਗੱਲ ਇਹ ਆਉਂਦੀ ਆ ਕਿ ਲੋਕਾਂ ਨੂੰ ਨਹੀਂ ਪਤਾ ਕਿ ਇੱਥੇ ਕੀ ਹੋ ਰਿਹਾ, ਗਰਾਊਂਡ ਲੈਵਲ ਤੇ ਕੀ ਹੋ ਰਿਹਾ। ਸੋ ਆਬਵੀਅਸਲੀ ਹਰ ਇੱਕ ਸਮਝ ਰਿਹਾ ਕਿ ਜਿਹੜੇ ਬੱਚੇ ਯੂਕਰੇਨ ਤੋਂ ਆ ਰਹੇ ਉਹਨਾਂ ਨਾਲ ਰੇਸਿਜ਼ਮ ਵੀ ਹੋ ਰਿਹਾ। ਔਰ ਇਹ ਮਸਲੇ ਆਪਾਂ ਬਾਅਦ ਚੋਂ ਡੀਲ ਕਰਾਂਗੇ ਕਿ ਕਿਤੇ ਨਾ ਕਿਤੇ ਜਿਹੜੀ ਸਾਡੀ ਇਮੇਜ ਆ, ਭਾਵੇਂ ਸਿੱਖ ਇਮੇਜ ਆ ਜਾਂ ਇੰਡੀਅਨ ਇਮੇਜ ਆ, ਉਹ ਦੁਨੀਆ ਦੇ ਵਿੱਚ ਇਸ ਵੇਲੇ ਥੋੜੀ ਜਿਹੀ ਡਾਊਨ ਚੱਲ ਰਹੀ ਆ। ਮੇਬੀ ਸਾਡੇ ਕਰਕੇ ਜਾਂ ਜੋ ਵੀ ਸਾਨੂੰ ਉਹਦੇ ਲਈ ਬਿਲਡ ਕਰਨਾ ਪਊਗਾ। ਪਰ ਜੋ ਸਥਿਤੀ ਆ, ਸਭ ਤੋਂ ਵੱਡੀ ਗੱਲ ਆ ਉਹ ਵਕੀਲਾਂ ਦੀ ਕਮੀ। ਕਿਉਂਕਿ ਜਿਹੜੇ ਸਟੂਡੈਂਟਸ ਆ, ਖਾਸ ਕਰਕੇ ਨਾਨ ਸਟੂਡੈਂਟਸ ਆ, ਜਿਹੜੇ ਬਹੁਤ ਲੱਖਾਂ ਰੁਪਏ ਦੇ ਕੇ ਆਏ, ਉਹ ਅਫੋਰਡ ਨਹੀਂ ਕਰ ਸਕਦੇ ਕਿ ਉਹ ਵਾਪਸ ਇੰਡੀਆ ਜਾਣ। ਸੋ ਉਹਨਾਂ ਲਈ ਅਸੀਂ ਅਪੀਲ ਕਰਦੇ ਆ, ਜਿਹੜੀ ਸਾਡੀ ਮੇਨ ਅਪੀਲ ਆ ਉਹ ਆ ਕਿ ਜਿੰਨੇ ਵੀ ਵਕੀਲ ਹੋਣ, ਭਾਵੇਂ ਅਲੱਗ-ਅਲੱਗ ਦੇਸ਼ਾਂ 'ਚ ਆ, ਪੋਲੈਂਡ 'ਚ ਆ, ਜਰਮਨੀ 'ਚ ਆ, ਯੂਰਪ ਦੇ ਜਿੰਨੇ ਵੀ ਵਕੀਲ ਨੇ, ਭਾਵੇਂ ਪੰਜਾਬੀ ਆ ਭਾਵੇਂ ਇੰਡੀਅਨ ਆ, ਉਹਨਾਂ ਨੂੰ ਸਟੈਪ ਅਪ ਕਰਨਾ ਪਊਗਾ। ਉਹਨਾਂ ਦੀ ਹੈਲਪ ਦੀ ਰਿਕੁਐਸਟ ਕਰਦੇ ਆ ਕਿ ਗੁਰਦੁਆਰਾ ਸਾਹਿਬ ਦੀ ਜਿਹੜੀਆਂ ਕਮੇਟੀਆਂ ਵਾ ਉਹਨਾਂ ਨਾਲ ਜ਼ਰੂਰ ਟਾਈ ਅਪ ਕਰੋ। ਔਰ ਉੱਥੇ ਜਿਹੜੇ ਸਟੂਡੈਂਟਸ ਆਉਂਦੇ ਆ, ਭਾਵੇਂ ਉਹਨਾਂ ਨੂੰ ਐਜ਼ ਅ ਹੋਲ ਲੈਕਚਰ ਦੇ ਦਿਓ ਕੀ ਪ੍ਰੋਸੈਸ ਚੱਲ ਰਿਹਾ ਅਪ ਟੂ ਡੇਟ, ਭਾਵੇਂ ਵੀਡੀਓਜ਼ ਪਾ ਲੈਣ ਕਿ ਬੱਚਿਆਂ ਨੂੰ ਪਤਾ ਲੱਗ ਜਾਏ, ਕਮੇਟੀਆਂ ਨੂੰ ਪਤਾ ਲੱਗ ਜਾਏ ਕਿ ਕੀ ਲਾਜ਼ ਬਣ ਰਹੇ ਆ। ਕਿਉਂਕਿ ਜਦੋਂ ਵੀ ਇਹੋ ਜਿਹਾ ਮਾਹੌਲ ਆਉਂਦਾ, ਇਹ ਨਾਰਮਲ ਤੇ ਹੈਗਾ ਨਹੀਂ ਆ, ਇਦੋਂ ਸਪੈਸ਼ਲ ਲਾਜ਼ ਵੀ ਬਣ ਸਕਦੇ ਆ ਕਿ ਬੱਚਿਆਂ ਨੂੰ ਅਸੀਂ ਕਿੱਦਾਂ ਇੱਥੋਂ ਦੇ ਜਿਹੜੇ ਉੱਥੇ ਦੇ ਕਾਲਜਾਂ 'ਚ ਪੜ੍ਹਦੇ ਆ, ਇੱਥੋਂ ਕਿੱਦਾਂ ਟ੍ਰਾਂਸਫਰ ਕਰਦੇ ਆ। ਉਹ ਹੋ ਸਕਦਾ, ਪਰ ਉਹ ਸਾਡੇ ਤੇ ਅਸੀਂ ਕਿੰਨਾ ਕੁ ਪ੍ਰੈਸ਼ਰ ਬਿਲਡ ਅਪ ਕਰ ਸਕਦੇ ਆ ਜਾਂ ਸਰਕਾਰਾਂ ਨਾਲ ਅਸੀਂ ਕਿੰਨੀ ਗੱਲਬਾਤ ਕਰ ਸਕਦੇ ਆ। ਸੋ ਵਕੀਲਾਂ ਨੂੰ ਰਿਕੁਐਸਟ ਕਰਦੇ ਆ। ਦੂਜੀ ਗੱਲ ਜਿਹੜੀ ਰੰਧਾਵਾ ਸਾਹਿਬ ਜੀ ਨੇ ਕਿਹਾ ਕਿ ਜਰਮਨੀ ਦੇ ਵਿੱਚ ਇਹ ਅੱਗੇ ਆਉਣਗੇ ਔਰ ਇੱਥੋਂ ਦੇ ਕਾਲਜਿਸ ਨਾਲ ਗੱਲਬਾਤ ਕਰਨਗੇ ਕਿ ਜਿਹੜੇ ਯੂਕਰੇਨ ਦੇ ਬੱਚੇ ਆ ਉਹਨਾਂ ਦੀ ਜਿਹੜੀ ਸਟੱਡੀ ਆ ਇੱਥੇ ਕਿੱਦਾਂ ਟ੍ਰਾਂਸਫਰ ਕਰ ਸਕਦੇ। ਅਸੀਂ ਹੋਰ ਵੀ ਦੇਸ਼ਾਂ ਦੇ ਜਿਹੜੇ ਪੋਲੈਂਡ ਆ ਜਾਂ ਹੋਰ ਦੇਸ਼ਾਂ ਨੂੰ ਵੀ ਰਿਕੁਐਸਟ ਕਰਦੇ, ਉਹਨਾਂ ਦੇ ਵੀ ਲੋਕ ਅੱਗੇ ਆਉਣ, ਸਰਕਾਰ ਨਾਲ ਗੱਲ ਕਰਨ। ਔਰ ਮੈਂ ਬੱਚਿਆਂ ਨੂੰ, ਸਟੂਡੈਂਟਸ ਨੂੰ ਇਹ ਕਹੂੰਗਾ ਕਿ ਤੁਹਾਨੂੰ ਜੇ ਪੜ੍ਹਾਈ ਦੁਬਾਰਾ ਵੀ ਸ਼ੁਰੂ ਕਰਨੀ ਪਵੇ ਤੇ ਪਲੀਜ਼ ਦੁਬਾਰਾ ਸ਼ੁਰੂ ਕਰ ਲਿਓ। ਇਹ ਐਕਚੁਅਲੀ ਤੁਹਾਡੇ ਲਈ ਵਧੀਆ ਹੋਊਗਾ। ਇਹ 2 ਸਾਲ 3 ਸਾਲ ਲਾਈਫ ਦੇ ਕੁਝ ਨਹੀਂ ਹੁੰਦੇ, ਪਰ ਜਿਹੜੀ ਜਰਮਨ ਜਾਂ ਇਹੋ ਜਿਹੇ ਦੇਸ਼ਾਂ ਦੀ ਪੜ੍ਹਾਈ ਹੈ, ਜੇ ਤੁਹਾਨੂੰ ਮਿਲੇ ਇਹ ਚਾਂਸ ਨਾ ਛੱਡਿਓ। ਇਹ ਬਹੁਤ ਵੱਡਾ ਚਾਂਸ ਹੋਊਗਾ ਤੁਹਾਡੀ ਲਾਈਫ ਦਾ। ਔਰ ਜਿਹੜੀ ਮੇਰੀ ਗੱਲ ਆ ਮੈਡੀਕਲ ਦੀ, ਹੁਣ ਜਿੱਦਾਂ ਭੈਣ ਆਈ ਆ, ਇਹਨਾਂ ਨੂੰ ਡਾਇਬੈਟਿਕ ਮੈਡੀਕੇਸ਼ਨਸ ਨਹੀਂ ਹੈਗੀਆਂ ਸੀ। ਮੈਂ ਗੱਲ ਪਹਿਲੇ ਦਿਨ ਤੋਂ ਕਰ ਰਿਹਾ ਕਿ ਇਹਦੇ ਕਰਕੇ ਅਸੀਂ ਇੱਥੇ ਆਏ ਆ, ਕਿਉਂਕਿ ਜਦੋਂ ਕੋਈ ਆਪਣੇ ਘਰੋਂ ਦੂਰ ਹੁੰਦਾ ਉਹਨੇ ਦਵਾਈਆਂ ਨਹੀਂ ਲੈ ਕੇ ਆਉਣੀਆਂ ਬਹੁਤ ਵਾਰੀ। ਸੋ ਭਾਵੇਂ ਡਾਇਬੈਟਿਕ ਮੈਡੀਕੇਸ਼ਨਸ ਜਾਂ ਬਲੱਡ ਪ੍ਰੈਸ਼ਰ ਦੀਆਂ ਮੈਡੀਕੇਸ਼ਨਸ ਜਾਂ ਹੋਰ ਜਿਹੜੀਆਂ ਈਵਨ ਕੈਂਸਰ ਵਰਗੀਆਂ ਬਿਮਾਰੀਆਂ ਦੇ ਵੀ ਤੁਸੀਂ ਮਰੀਜ਼ ਪਾਓਗੇ ਆਪਣੇ ਆਲੇ ਦੁਆਲੇ ਗੁਰਦੁਆਰਿਆਂ ਵਿੱਚ ਆਉਂਦੇ। ਸੋ ਉਹਨਾਂ ਨੂੰ ਕਿੱਦਾਂ ਆਪਾਂ ਅੱਗੇ ਲੈ ਕੇ ਜਾਣਾ। ਅਗੇਨ, ਜੇ ਤੁਹਾਡੇ ਕੋਲ ਦਵਾਈਆਂ ਅਵੇਲੇਬਲ ਤੁਸੀਂ ਕਰਾ ਸਕਦੇ ਹੋ, ਖਾਸ ਕਰਕੇ ਬਲੱਡ ਪ੍ਰੈਸ਼ਰ ਦੀਆਂ, ਡਾਇਬੀਟੀਜ਼ ਦੀਆਂ, ਕਾਮਨ ਹੈਡੇਕ ਦੀਆਂ, ਇਹ ਜ਼ਰੂਰ ਗੁਰੂ ਘਰਾਂ ਵਿੱਚ ਆਪਾਂ ਰੱਖਣ ਦੀ ਕੋਸ਼ਿਸ਼ ਕਰੀਏ। ਆਮ ਨਾਟ ਸ਼ੋਰ ਲੀਗਲ ਮੀਨਸ ਇੱਥੇ ਜਰਮਨੀ 'ਚ ਕੀ ਆ, ਪਰ ਜੇ ਹੋ ਸਕਦਾ ਹੋਵੇ ਸਰਕਾਰ ਨਾਲ ਗੱਲ ਕਰਕੇ, ਕਿਉਂਕਿ ਇਹ ਐਸੀਆਂ ਚੀਜ਼ਾਂ ਵਾ ਕਿ 1-2 ਦਿਨ ਕਿਸੇ ਨੇ ਆਪਣੀ ਦਵਾਈ ਨਾ ਖਾਧੀ, ਉਹਦੇ ਲਈ ਬਹੁਤ ਲੌਂਗ ਟਰਮ ਪ੍ਰੋਬਲਮਸ ਆ ਸਕਦੀਆਂ। ਸੋ ਇਹ 3 ਚੀਜ਼ਾਂ ਦੇ ਉੱਪਰ ਅਸੀਂ ਅਪੀਲ ਕਰਦੇ ਹਾਂ। ਅਸੀਂ ਆਪ ਵੀ ਇਹਨਾਂ ਤੇ ਕੰਮ ਕਰਾਂਗੇ, ਭਾਵੇਂ ਉਹ ਇੰਡੀਅਨ ਸਰਕਾਰ ਨਾਲ ਗੱਲ ਕਰਨੀ ਪਵੇ ਜਾਂ ਮੈਨੂੰ ਅਮਰੀਕਨ ਐਮਬੈਸੀ ਨਾਲ ਗੱਲ ਕਰਨੀ ਪਵੇ, ਜਿੱਦਾਂ ਇਹ ਇੱਥੇ ਜਰਮਨ ਦੀ ਸਰਕਾਰ ਨਾਲ ਗੱਲ ਕਰਨਗੇ। ਮੈਂ 2 ਨੰਬਰ ਦੇਣ ਲੱਗਾ ਆਪਣੀ ਇਹ ਅਪੀਲ ਵਿੱਚ। ਕਰਮਜੀਤ ਸਿੰਘ 491766388045 and Prabpreet Singh 491744005206। ਸਰ ਆਪਣਾ ਨੰਬਰ ਵੀ ਤੁਸੀਂ ਦੇ ਦਿਓ ਭਾਵੇਂ ਇੱਥੇ ਬੋਲ ਦਿਓ। 0049173453144 0049173453144। ਸੋ ਅਗੇਨ ਵੱਡੀਆਂ ਅਪੀਲਾਂ ਲਾਇਰਸ ਦੀ ਚਾਹੀਦੀ ਆ। ਹਰ ਇੱਕ ਗੁਰੂ ਘਰ ਨਾਲ ਆਪਾਂ ਜ਼ਰੂਰ ਕਰੀਏ, ਰਾਬਤਾ ਕਾਇਮ ਕਰੀਏ।
ਮੈਡੀਸਨ ਦੀ, ਖਾਸ ਕਰਕੇ ਬਲੱਡ ਪ੍ਰੈਸ਼ਰ ਦੀ, ਡਾਇਬੀਟੀਜ਼ ਦੀ ਤੇ ਕਾਮਨ ਹੈਡੇਕ ਦੀ। ਔਰ ਜਿਹੜਾ ਵੱਡਾ ਮਸਲਾ ਜਿਹੜਾ ਬੱਚਿਆਂ ਲਈ, ਕਿਉਂਕਿ ਲੱਖਾਂ ਰੁਪਏ ਦੇ ਕੇ ਇੱਥੇ ਆਏ ਆ ਔਰ ਸੌਰੀ ਟੂ ਸੇ ਇੰਡੀਆ ਦੇ ਮੈਡੀਕਲ ਆਪਣਾ ਜਿਹੜਾ ਐਜੂਕੇਸ਼ਨ ਸਿਸਟਮ ਨੂੰ ਉਹ ਫੇਲ ਸਮਝਦੇ ਆ ਔਰ ਉਹ ਨਹੀਂ ਵਾਪਸ ਜਾਣਗੇ। ਸਾਨੂੰ ਮੰਨਣਾ ਪਊਗਾ ਔਰ ਜਿੰਨਾ ਵੀ ਅਸੀਂ ਕਰ ਸਕਾਂਗੇ ਆਪਾਂ ਨੂੰ ਇੱਥੇ ਕਰਨਾ ਚਾਹੀਦਾ ਕਿ ਬੱਚਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਇੱਥੋਂ ਦੇ ਸਕੂਲਾਂ ਦੇ ਵਿੱਚ ਟ੍ਰਾਂਸਫਰ ਕਰ ਲਈਏ, ਭਾਵੇਂ ਜਰਮਨੀ ਆ, ਭਾਵੇਂ ਪੋਲੈਂਡ ਆ, ਜਿੰਨੇ ਵੀ ਆਲੇ ਦੁਆਲੇ ਦੇਸ਼ ਆ। ਔਰ ਅਸੀਂ ਹੋਪ ਕਰਦੇ ਆ ਕਿ ਜਿਹੜੇ ਹਿਸਾਬ ਨਾਲ ਅਸੀਂ ਅੱਗੇ ਆ ਰਹੇ ਆ ਬਾਕੀ ਲੋਕਾਂ ਦੀ ਹੈਲਪ ਕਰਨ ਲਈ, ਭਾਵੇਂ ਧਰਮ ਆ, ਜਿਹੜੇ ਮਰਜ਼ੀ ਧਰਮ ਜਾਂ ਮਜ਼ਹਬ ਆ, ਅਸੀਂ ਵੀ ਚਾਹੁੰਦੇ ਆ ਕਿ ਜਿਹੜੇ ਇੱਥੋਂ ਦੇ ਲੋਕ ਆ ਉਹ ਸਾਡੀ ਹੈਲਪ ਕਰਨ। ਜਿਹੜੇ ਸਾਡੇ ਬੱਚੇ ਇੱਥੇ ਅੜੇ ਪਏ ਆ ਉਹਨਾਂ ਲਈ ਵੀ ਉਦਾਂ ਹੀ ਉਹ ਖੁੱਲੀਆਂ ਬਾਹਾਂ ਦੇ ਨਾਲ ਇੱਥੇ ਕਾਲਜਾਂ ਦੇ ਵਿੱਚ ਉਹਨਾਂ ਨੂੰ ਐਡਮਿਸ਼ਨ ਦਿੱਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ।